ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਆ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀ ਆ, 2015 ਦੀ ਗੱਲ ਕਰੀ ਆ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਵੀ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੋਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਆ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਹ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਹ ਸੀ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀ ਆ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਜੇ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਇੱਥੇ ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀ ਆ, 2015 ਦੀ ਗੱਲ ਕਰੀ ਆ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ। ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦਾ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲਿਆ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ। ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ। ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਹੀ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜਦੋਜਹਿਦ ਚੱਲ ਰਹੀ ਆ, ਦੁਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਹ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਸੇ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਇਹ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਇੱਥੇ ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ। ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦਾ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲੇ। ਇਹ ਉਹਨਾਂ ਕੋਲ ਤੇ ਇਹੋ ਕੁਝ ਜੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ, ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ, ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਹੀ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀ ਆ, 2015 ਦੀ ਗੱਲ ਕਰੀ ਆ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੁਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਸ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਸੇ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀ ਆ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਇਹ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀ ਆ, 2015 ਦੀ ਗੱਲ ਕਰੀ ਆ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ, ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦੇ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲਿਆ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ, ਉਹ ਵੀ ਪ੍ਰਚਾਰ ਕਰਦੇ ਨੇ। ਬਹੁਤ ਅੱਛੀ ਗੱਲ ਹੈ, ਉਹਨਾਂ ਨੂੰ ਤੁਰਨਾ ਚਾਹੀਦਾ। ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ, ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਹੀ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ, ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਉਹਦੀ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ, ਜੇ 30 ਬੰਦੇ ਖਿੱਲਰ ਜਾਂਦੇ ਨੇ ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੁਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ, ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਹ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਸੇ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਉਹਦੀ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਹੈ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਇਹ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਇੱਥੇ ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀ ਆ, 2015 ਦੀ ਗੱਲ ਕਰੀ ਆ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਦਾ ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ, ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦਾ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤਾਂ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲੇ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਹਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ, ਜੇ 30 ਬੰਦੇ ਖਿੱਲਰ ਜਾਂਦੇ ਨੇ ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ, ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ, ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ ਤੇ ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੋਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਆ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗ ਰਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਸ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਸੇ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੀ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਈ ਜਿਹੜੀ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਇਹ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ। ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦੇ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲਿਆ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ ਤੇ ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ। ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨਾਂ ਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ। ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਹੀ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੇ ਸਟੇਜ ਉਹਦੀ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੁਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ। ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗਣੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਝੁੰਦਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਹ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਹ ਸੀ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੇ ਸਟੇਜ ਉਹਦੀ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਹੈ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਜੇ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਇੱਥੇ ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਦੇ ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਇਹ 328 ਸਰੂਪ ਕੋਈ ਗੁੰਮੇ ਨਹੀਂ ਹੈਗੇ। ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦਾ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲੇ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾ ਰਹੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ, ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ? ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਉਹ ਤੇ ਆਪ ਹੀ ਗਲਤ ਹੈ। ਉਹਨੇ ਤੇ ਬਾਬੇ ਦਾ ਉਹ ਚੇਲਾ, ਉਹਨਾਂ ਨੇ ਤਾਂ ਬੇਅਦਬੀ ਕਰਾਈ ਹੈ, ਬੇਅਦਬੀ ਦਾ ਦੋਸ਼ੀ ਉਹ ਹੈ। ਪਰ ਫਿਰ ਵੀ ਸਾਨੂੰ ਦੁੱਖ ਇਹ ਹੈ ਕਿ ਜਿਹੜਾ ਬਾਬਾ ਸੀ ਉਹ ਛੇਕਿਆ ਹੋਇਆ ਸੀ। ਭਾਵੇਂ ਛੇਕਣਾ ਵੀ ਗਲਤ ਸੀ, ਉਸ ਵੇਲੇ ਉਹ ਸਿੱਖ ਹੀ ਨਹੀਂ ਸੀ, ਛੇਕਣਾ ਚਾਹੀਦਾ ਨਹੀਂ ਸੀ। ਪਰ ਜੇ ਛੇਕਿਆ ਸੀਗਾ ਤੇ ਪ੍ਰਧਾਨ ਨੂੰ ਜਾਣਾ ਨਹੀਂ ਸੀ ਚਾਹੀਦਾ। ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਦਾ ਘਾਟਾ ਪਿਆ? ਬਹੁਤ ਘਾਟਾ ਜੀ, ਹਰ ਇਨਸਾਨ ਦਾ ਘਾਟਾ ਹੀ ਹੁੰਦਾ। ਤਾਂ ਇਸ ਵਕਤ ਅਸੀਂ ਜਿਹੜੀ ਕਿ ਗੱਲਬਾਤ ਸੀ ਉਹ ਕਰ ਰਹੇ ਸੀ ਬੀਬੀ ਜੰਗੀਰ ਕੌਰ ਜੀ ਹੋਰਾਂ ਦੇ ਨਾਲ, ਤੇ ਤੁਸੀਂ ਜੁੜੇ ਹੋ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਜਿਹੜੀਆਂ ਕਿ ਗੱਲਾਂ ਬਾਤਾਂ ਨੇ ਉਹ ਹੁੰਦੀਆਂ ਰਹਿਣੀਆਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਕਿ ਉਹ ਸ਼ੁਰੂ ਕੀਤੀ ਗਈ ਆ। ਤਾਂ ਦੇਖਦੇ ਹਾਂ ਕਿ ਕੀ ਗੱਲਬਾਤ ਨਿਕਲਦੀ ਹੈ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ, ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੇ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਉਹ ਵੀ ਨੇ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ, ਉਹ ਆਪ ਦੋਸ਼ੀ ਹੈ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ, ਤਾਂ ਮੇਰੇ ਨਾਲ ਇਸ ਵਕਤ ਬੀਬੀ ਜੰਗੀਰ ਕੌਰ ਜੀ ਮੌਜੂਦ ਨੇ, ਤਾਂ ਅਸੀਂ ਗੱਲਬਾਤ ਕਰਾਂਗੇ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਜੱਦੋ ਜਹਿਦ ਚੱਲ ਰਹੀ ਆ, ਦੁਫਾੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀਆਂ ਦੇ ਨਿਸ਼ਾਨੇ ਤੇ ਹੈ। ਬੀਬੀ ਬਹੁਤ ਬਹੁਤ ਸਵਾਗਤ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਜੀ। ਵਿਰੋਧੀਆਂ ਦੇ ਨਿਸ਼ਾਨੇ ਤੇ ਸ਼੍ਰੋਮਣੀ ਅਕਾਲੀ ਦਲ ਆ। ਬੇਸ਼ੱਕ ਤੁਸੀਂ ਇੱਕ ਵੱਖਰਾ ਅਕਾਲੀ ਦਲ ਚਲਾਉਣ ਦੀ ਗੱਲ ਕਰ ਰਹੇ ਹੋ, ਉਧਰੋਂ ਅੱਜ ਤਕਰੀਰਾਂ ਦੂਸਰੀ ਸਟੇਜ ਤੋਂ ਵੀ ਹੋਈਆਂ ਨੇ। ਕਿਵੇਂ ਦੇਖਦੇ ਹੋ ਇਸ ਸਾਰੇ ਮਾਹੌਲ ਨੂੰ, ਵਰਤਾਂਤ ਨੂੰ? ਦੇਖੋ ਉਧਰ ਜਿਹੜੇ ਬੈਠੇ ਹੈ ਉਹ ਸਾਰੇ ਦੋਸ਼ੀ ਹੈ, ਕੋਈ ਬਾਬਾ ਰਾਮ ਰਹੀਮ ਨੂੰ ਮਾਫ ਕਰਨ ਵਾਲਾ, ਕੋਈ ਬਾਬਾ ਰਾਮ ਰਹੀਮ ਦੇ ਕੋਲ ਜਾ ਕੇ ਤੇ ਮਾਫੀ ਚਿੱਠੀ ਲਿਖਣ ਵਾਲਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਬੇਅਦਬੀ ਕਰਨ ਵਾਲੇ ਲੋਕ ਹੈ, ਉਹ ਸਾਰੇ ਉਧਰ ਹੈ। ਅਸੀਂ ਸਾਰੇ ਉਦੋਂ ਬਹੁਤ ਅੰਦਰ ਵੜ ਕੇ ਕਿਹਾ ਇਹਨਾਂ ਨੂੰ ਵੀ ਆਪਾਂ ਮਾਫੀ ਮੰਗ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ। ਝੁੰਡਾ ਕਮੇਟੀ ਵੀ ਬਣੀ ਸੀ, ਉਹਨਾਂ ਸਾਰੇ ਪੰਜਾਬ ਦੀ ਰਿਪੋਰਟ ਲਿਆਂਦੀ ਤੇ ਉਹ 'ਚ 13-14 ਪੁਆਇੰਟ ਸੀ। ਸਭ ਤੋਂ ਪਹਿਲਾਂ ਇਹ ਸੀਗਾ ਕਿ ਪ੍ਰਧਾਨ ਅਸਤੀਫਾ ਦੇਵੇ। ਦੂਜਾ ਇਹ ਸੀ ਵੀ ਅਕਾਲ ਤਖਤ ਸਾਹਿਬ ਤੇ ਮਾਫੀ ਮੰਗੀ ਜਾਵੇ। ਤੀਜਾ ਇਸੇ ਵੀ ਸ਼੍ਰੋਮਣੀ ਕਮੇਟੀ ਦਖਲਅੰਦਾਜ਼ੀ ਬੰਦ ਕੀਤੀ ਜਾਵੇ। ਚੌਥਾ ਇਹ ਸੀਗਾ ਕਿ ਜਿਹੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਹ ਪੰਥਕ ਸੋਚ ਵਾਲੇ ਹੋਣੇ ਚਾਹੀਦੇ ਹੈ। ਐਵੇਂ ਜਾ ਕੇ ਕਿਸੇ ਅਮੀਰ ਨੂੰ ਥਾਪੀ ਦੇ ਦਿੰਦੇ ਆ, ਕੋਈ ਕਿਸੇ ਸਰੋਪਾ ਦੇ ਦਿੰਦੇ ਆ। ਉਹ ਕਦੇ ਵੇਖਦੇ ਨਹੀਂ ਉਹਦਾ ਕਿਰਦਾਰ ਕੀ ਹੈ, ਉਹਦੀ ਕਿਸ ਤਰ੍ਹਾਂ ਦੀ ਸੋਚ ਕੀ ਹੈ। ਇਸ ਕਰਕੇ ਅਸੀਂ ਤਾਂ ਇਹੀ ਕਹਿੰਦੇ ਰਹੇ ਵੀ ਇਹ ਕੰਪਨੀ ਨਹੀਂ ਹੈਗੀ, ਇਹ ਪਾਰਟੀ ਹੈ, ਪਾਰਟੀ ਨੂੰ ਚਲਾਓ। ਤੁਸੀਂ ਝੁੰਦਾ ਕਮੇਟੀ ਦੀ ਰਿਪੋਰਟ ਦੀ ਗੱਲ ਕਰੀਏ, ਪਰ ਝੁੰਦਾ ਜਿਹੜੇ ਐਡਵੋਕੇਟ ਨੇ ਉਹ ਤਾਂ ਆਪ ਉਧਰਲੇ ਸਟੇਜ ਤੇ ਬੇਵਸੀ ਹੈ ਜੀ, ਉਹ ਹਮੇਸ਼ਾ ਕਹਿੰਦਾ। ਉਹ ਤਾਂ ਹਮੇਸ਼ਾ ਵਿੱਚ ਕਹਿੰਦਾ ਹੁੰਦਾ ਸੀ ਵੀ ਵਾਕਿਆ ਹੀ ਜਿਹੜੀ ਕਮੇਟੀ ਜਿਹੜੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ। ਹੁਣ ਮਜਬੂਰੀ ਉਹਦੀ, ਕਿਉਂਕਿ ਇੱਧਰ ਢੀਂਡਸੇ ਹੋਰੀ ਆ ਗਏ ਨੇ, ਇਸ ਕਰਕੇ ਸ਼ਾਇਦ ਇਹ ਨਾ ਹੁੰਦੇ ਤੇ ਉਹ ਵੀ ਆ ਜਾਂਦੇ। ਮਜਬੂਰੀ ਕਿਸ ਗੱਲ ਦੀ ਆ? ਇਲੈਕਸ਼ਨਾਂ 'ਚ ਖੜਨ ਦੀ ਆ? ਇੱਥੇ ਢੀਂਡਸਾ ਸਾਹਿਬ ਆ ਗਏ ਨੇ ਤੇ ਉਹਨੇ ਸੋਚਿਆ ਕਿ ਮੈਂ ਇੱਧਰ ਗਿਆ ਤੇ ਸ਼ਾਇਦ ਝੁੰਦਾ ਸਾਹਿਬ ਨੇ ਵੀ ਮੇਰੇ ਕੋਈ ਬਾਤ ਨਾ ਪੁੱਛੇ। ਤੁਸੀਂ ਬੇਅਦਬੀ ਦੀ ਗੱਲ ਕਰੀਏ, 2015 ਦੀ ਗੱਲ ਕਰੀਏ, ਪਰ ਤੁਹਾਡੇ ਪ੍ਰਧਾਨ ਹੁੰਦਿਆਂ 328 ਸਰੂਪਾਂ ਦਾ ਮਸਲਾ ਵੀ ਤਾਂ ਉੱਠਿਆ। ਮੇਰੇ ਵੇਲੇ ਨਹੀਂ ਸੀਗਾ ਜੀ। ਪਹਿਲਾ ਨੰਬਰ 1 ਤੇ ਲੌਂਗੋਵਾਲ ਸਾਹਿਬ ਪ੍ਰਧਾਨ ਸੀ। ਨੰਬਰ 1 ਮੈਂ ਆਈ ਹਾਂ ਔਰ ਮੈਂ ਕਲੀਅਰ ਕੀਤਾ ਲੋਕਾਂ ਨੂੰ ਕਿ 328 ਸਰੂਪ ਕੋਈ ਗੁੰਮੇ ਨਹੀਂ ਹੈਗੇ, ਸਾਰੀ ਪੜਤਾਲ ਹੋਈ ਸੀਗੀ। ਸਿਰ ਇੱਕੋ ਹੀ ਸੀਗਾ ਕਿ ਸਾਡਾ ਕਲੈਰੀਕਲ ਮਿਸਟੇਕ ਸੀ, ਉਹਨੇ ਐਂਟਰ ਨਹੀਂ ਕੀਤੇ। ਗੁਰੂ ਗ੍ਰੰਥ ਸਾਹਿਬ ਕਦੀ ਗੁੰਮ ਸਕਦੇ ਹੀ ਨਹੀਂ, ਨਾ ਕੋਈ ਚੋਰੀ ਕਰ ਸਕਦਾ। ਉਹ ਬੜੇ ਸਿਸਟਮ 'ਚ ਲੈ ਕੇ ਜਾਂਦੇ ਆ ਉੱਥੇ। ਅੱਜ ਅਜਿਹਾ ਕੀ ਹੋਇਆ ਕਿ ਜਿਹੜਾ ਦੂਸਰੇ ਧੜੇ ਨੂੰ ਭੰਡਣਾ ਪੈ ਗਿਆ, ਦੂਸਰੇ ਧੜੇ ਨੂੰ ਦੋਸ਼ੀ ਕਹਿਣਾ? ਭੰਡਦੇ ਨਹੀਂ ਜੀ, ਅਸੀਂ ਤਾਂ ਸਹੀ ਗੱਲ ਕਰਦੇ ਹਾਂ। ਜੇ ਅਸੀਂ ਨਹੀਂ ਸੱਚ ਬੋਲਾਂਗੇ ਤੇ ਪਾਰਟੀ ਦਾ ਕਿੱਦਾਂ ਨੁਕਸਾਨ ਪੂਰਾ ਹੋਏਗਾ? ਕੱਲ ਬਾਬਾ ਬਕਾਲਾ ਦੀ ਧਰਤੀ ਤੋਂ ਕਾਫੀ ਤਕਰੀਰਾਂ ਖੜੀਆਂ ਹੋਈਆਂ, ਕਾਫੀ ਕੁਝ ਬੋਲੇ। ਇਹ ਉਹਨਾਂ ਕੋਲ ਤੇ ਇਹੋ ਕੁਝ ਹੀ ਹੈ ਜੀ। ਅਸੀਂ ਅੱਜ ਦੇਖੋ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ? ਅਸੀਂ ਤਾਂ ਇਹੀ ਕਿਹਾ ਕਿ ਜਿਹੜੀਆਂ ਸਾਡੇ ਕੋਲ ਗਲਤੀਆਂ ਹੋਈਆਂ ਨੇ ਉਹਨੂੰ ਸੁਧਾਰ ਕੇ ਤੇ ਆਪਾਂ ਅੱਗੇ ਵਧੀਏ। ਰਜਿੰਦਰ ਸਿੰਘ ਮਾਝੀ ਹੋਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਕਿ ਕੀ ਇਹ 30 ਬੰਦੇ ਪੰਥ ਆ? ਜੇ 30 ਬੰਦੇ ਖਿੱਲਰ ਜਾਂਦੇ ਨੇ, ਪੰਥ ਖਿੱਲਰ ਜਾਂਦਾ, ਕੀ ਬਾਕੀ ਪੰਜਾਬ ਪੰਥ ਨਹੀਂ ਹੈਗਾ? ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਉਹ ਵੀ ਬੁਲਾਰੇ ਨੇ, ਪ੍ਰਚਾਰਕ ਨੇ, ਮੈਨੂੰ ਪਤਾ ਹੈ। ਉਹ ਵੀ ਪ੍ਰਚਾਰ ਕਰਦੇ ਨੇ, ਬਹੁਤ ਅੱਛੀ ਗੱਲ ਹੈ। ਉਹਨਾਂ ਨੂੰ ਤੁਰਨਾ ਚਾਹੀਦਾ, ਜਦੋਂ ਕੋਈ ਚੰਗੀ ਗੱਲ ਲੱਗਦੀ ਹੈ ਤਾਂ ਉਹਨਾਂ ਨੂੰ ਤੁਰਨਾ ਚਾਹੀਦਾ। ਇਕੱਲਾ ਤੇ ਆਪਾਂ ਨਹੀਂ ਅਚੀਵ ਕਰ ਸਕਦੇ। ਹਰ ਪ੍ਰਚਾਰਕ ਨੂੰ ਜਿੱਥੇ ਕੋਈ ਚੰਗੀ ਗੱਲ ਦਿਸਦੀ ਹੋਵੇ ਉਹਨਾਂ ਨੂੰ ਤੁਰਨਾ ਚਾਹੀਦਾ, ਕਿਉਂਕਿ ਇਕੱਲਾ ਜੇ ਕੋਈ ਕਹੇਗਾ ਨਾ ਉਹ ਪੰਥ ਖੇਰੂ ਹੋ ਜਾਏਗਾ। ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ, ਜਿਹੜਾ ਪ੍ਰਦੀਪ ਕਲੇਰ ਦੇ ਵੱਲੋਂ ਇਲਜ਼ਾਮ? ਪ੍ਰਦੀਪ ਕਲੇਰ ਦੀ ਇੰਟਰਵਿਊ ਨੂੰ ਮੈਂ ਬਹੁਤਾ ਵੇਟ ਨਹੀਂ ਦਿੰਦੀ।